सत श्री अकाल जी, मैं रिशपाल गिल वैनकूवर तो बोल रही हाँ। जिस टॉपिक ते अज आपां गल करनी है, मैं पहला ये ते गल करना नहीं सी चाहती क्योंकि बहुत सारे लोगों ने इहदे ते अपने विचार ऑलरेडी दे दिते आ। मैनूं कई लोगों ने कहा भी कि यह जिहड़ी आपां लवप्रीत ते बेअंत कुड़ी दी जिहड़ी एक मंदभागी घटना वापरी आ अपनी सोसाइटी दे विच, अपनी कम्यूनिटी दे विच, ओहदे बारे जरूर गल करो क्योंकि कहंदे कि तुहानूं इत्थे दे स्टूडेंट लाइफ दे बारे बहुत कुछ पता आ। ते स्पैशली जिस गल करके मैनू अज अपना ओपीनियन देना पिया वो हैगा इस भैन जी होना दी गल सुनने तो बाद। वो कहंदे कि इधरली किसी कैनेडा दी लेडी नू इस बारे जरूर बोलना चाहिदा सीगा। इस जिहड़ी कुड़ी है बेअंत ओहदे फेवर दे विच गल करनी चाहिदी सी। सो तां करके इस गल ते मैं अज अपना ओपीनियन देना जरूरी समझिया। बेअंत ते लवप्रीत दी जिहड़ी गल हुई आ ਇਹਦੇ ਵਿੱਚ कोई शक नहीं हैगा कि ਜਿਹੜੀਆਂ पंजाब तो कुड़ियां ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। बहुत ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ। ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ, ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਲੋ, ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹੜੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੇ ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਆ never makes one right। 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਹੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ, ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਸੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ। ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੇ ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ, ਜਦ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਹੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ, ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਸੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ, ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੇ ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ, ਜਦ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਹੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ, ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਸੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ। ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਹੈ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫ਼ਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ, ਜਦ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਹੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ, ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਬਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ। ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫ਼ਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਵੀ ਜਿਹੜੇ ਟੂ ਰੌਂਗਸ ਆ ਨੈਵਰ ਮੇਕਸ ਵਨ ਰਾਈਟ। ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਦ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ, ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਲੋ, ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ two wrongs are never makes one right, ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਤੇ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਹੈ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਹੈ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਸੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ ਟੂ ਰੌਂਗਸ ਜਾਂ ਨੈਵਰ ਮੇਕਸ ਵਨ ਰਾਈਟ। ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਤੇ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਨੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ ਟੂ ਰੌਂਗਸ ਆ ਨੈਵਰ ਮੇਕਸ ਵਨ ਰਾਈਟ। ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ, ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਹਾਂ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੇ ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਵੀ ਜਿਹੜੇ ਟੂ ਰੌਂਗਸ ਜਾਂ ਨੈਵਰ ਮੇਕਸ ਵਨ ਰਾਈਟ, ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਹੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਵੀ ਜਿਹੜੇ ਟੂ ਰੌਂਗਸ ਜਾਂ ਨੈਵਰ ਮੇਕਸ ਵਨ ਰਾਈਟ, ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ, ਜਦ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਹੈ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਹੈ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਹਾਂ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਤੇ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਸੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਵੀ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮਿਹਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਵੀ ਜਿਹੜੇ ਟੂ ਰੌਂਗਸ ਜਾਂ ਨੈਵਰ ਮੇਕਸ ਵਨ ਰਾਈਟ। ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਹਾਂ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ, ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਹੈ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਹੇ ਆ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ। ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ, ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹੇ ਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ, ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ 2 wrongs ਜਾਂ never makes one right, 2 ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਹੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਹਾਂ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਬਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿੰਦਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ। ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਕਹਿੰਦੇ ਕਿ ਤੁਹਾਨੂੰ ਇੱਥੇ ਦੇ ਸਟੂਡੈਂਟ ਲਾਈਫ ਦੇ ਬਾਰੇ ਬਹੁਤ ਕੁਝ ਪਤਾ ਆ। ਤੇ ਸਪੈਸ਼ਲੀ ਜਿਸ ਗੱਲ ਕਰਕੇ ਮੈਨੂੰ ਅੱਜ ਆਪਣਾ ਓਪੀਨੀਅਨ ਦੇਣਾ ਪਿਆ ਉਹ ਹੈਗਾ ਇਸ ਭੈਣ ਜੀ ਹੁਣਾਂ ਦੀ ਗੱਲ ਸੁਣਨ ਤੋਂ ਬਾਅਦ। ਉਹ ਕਹਿੰਦੇ ਕਿ ਇੱਧਰਲੀ ਕਿਸੇ ਕੈਨੇਡਾ ਦੀ ਲੇਡੀ ਨੂੰ ਇਸ ਬਾਰੇ ਜ਼ਰੂਰ ਬੋਲਣਾ ਚਾਹੀਦਾ ਸੀਗਾ। ਇਸ ਜਿਹੜੀ ਕੁੜੀ ਆ ਬੇਅੰਤ, ਉਹਦੇ ਫੇਵਰ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਸੋ ਤਾਂ ਕਰਕੇ ਇਸ ਗੱਲ ਤੇ ਮੈਂ ਅੱਜ ਆਪਣਾ ਓਪੀਨੀਅਨ ਦੇਣਾ ਜ਼ਰੂਰੀ ਸਮਝਿਆ। ਬੇਅੰਤ ਤੇ ਲਵਪ੍ਰੀਤ ਦੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਆ ਸਾਰੀਆਂ ਜਾਂ ਜਿਹੜੇ ਮੁੰਡੇ ਆ ਸਾਰੇ ਗਲਤ ਨਹੀਂ ਹੁੰਦੇ। ਬਹੁਤ ਕੁੜੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਆ, ਆਪਣੇ ਪੇਰੈਂਟਸ ਨੂੰ ਬੁਲਾਇਆ, ਆਪਣੀ ਜੋ ਵੀ ਕਮਿਟਮੈਂਟ ਉਹਨਾਂ ਨੇ ਪਾਸਟ ਦੇ ਵਿੱਚ ਇੰਡੀਆ ਦੇ ਵਿੱਚ ਕਰਕੇ ਆਈਆਂ ਉਹਨੂੰ ਪੂਰਾ ਕੀਤਾ। ਪਰ ਇਸ ਕੇਸ ਦੇ ਵਿੱਚ ਜਿਹੜੀ ਕੁੜੀ ਦੀਆਂ ਚੈਟਾਂ, ਉਹ ਮੁੰਡੇ ਦੀਆਂ ਜਿਹੜੇ ਸਕਰੀਨਸ਼ਾਟ ਸੀਗੇ, ਉਹ ਮੈਂ ਪੌਜ਼ ਕਰਕੇ ਪੜ੍ਹੇ ਆ। ਜਿੰਨਾ ਕੁ ਮੈਨੂੰ ਲੱਗਦਾ ਆ ਇਸ ਕੇਸ ਦੇ ਵਿੱਚ ਕੁੜੀ ਬਿਲਕੁਲ ਗਲਤ ਸੀਗੀ ਕਿਉਂਕਿ ਮੁੰਡਾ ਉਹ ਚੈਟ ਦੇ ਵਿੱਚ ਮਿੰਨਤਾਂ ਕਰ ਰਿਹਾ ਆ ਵੀ ਮੇਰੇ ਨਾਲ ਗੱਲ ਕਰ, ਮੇਰੀ ਫੈਮਿਲੀ ਦੇ ਨਾਲ ਗੱਲ ਕਰ, ਤੇ ਉਹ ਚੰਗੀ ਵੱਡੀ ਪੂਰਾ ਪਹਿਰਾ ਲਿਖਦਾ ਆ ਆਪਣੇ ਦਿਲ ਦੀ ਗੱਲ ਦੱਸਣ ਲਈ, ਤੇ ਉਹ ਵਿੱਚ ਮਾੜਾ ਜਿਹਾ ਉਹਦਾ ਜਵਾਬ ਦਿੰਦੀ ਆ। ਤੇ ਇਹ ਭੈਣ ਜੀ ਹੁਣੀ ਕਿਹਾ ਕਿ ਜਿਹੜੀਆਂ ਕੁੜੀਆਂ ਆ ਇੱਧਰ ਉਹਨਾਂ ਕੋਲ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਆਪਣੇ ਪੇਰੈਂਟਸ ਨੂੰ ਵੀ ਹਫਤੇ ਦੇ ਬਾਅਦ ਫੋਨ ਕਰਦੀਆਂ ਆ, ਤੇ ਇੰਡੀਆ ਦੇ ਮੁੰਡੇ ਕਹਿੰਦੇ ਆ ਕਿ ਸਾਡੇ ਨਾਲ ਲਗਾਤਾਰ ਗੱਲ ਕਰੀ ਜਾਵੇ। ਪਰ ਉਹਦੀ ਚੈਟ ਦੇ ਵਿੱਚ ਉਹ ਮਿੰਨਤਾਂ ਕਰ ਰਿਹਾ ਆ ਭਈ 2-3 ਦਿਨਾਂ ਬਾਅਦ ਤਾਂ ਗੱਲ ਕਰ ਲਿਆ ਕਰ, ਮੇਰੇ ਮੰਮੀ ਡੈਡੀ ਦੇ ਨਾਲ ਗੱਲ ਕਰ ਲਾ, ਉਹ ਫਿਕਰ ਕਰਦੇ ਆ। ਮੁੰਡਾ ਹਾੜੇ ਕੱਢ ਰਿਹਾ ਕੁੜੀ ਦੇ ਕਿ ਤੂੰ ਮੈਨੂੰ ਇੱਧਰ ਮੇਣੇ ਵੱਜਦੇ ਆ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਤੇ ਫਿਰ ਉਹ ਇਹ ਵੀ ਕਹਿ ਰਿਹਾ ਕਿ ਤੂੰ ਆਪਣੇ ਆਪ ਨੂੰ ਮੇਰੀ ਥਾਂ ਰੱਖ ਕੇ ਦੇਖ, ਫਿਰ ਤੈਨੂੰ ਪਤਾ ਲੱਗੂਗਾ। ਪਰ ਜਿਹੜੀ ਕੁੜੀ ਸੀਗੀ ਉਹਨੇ ਬਿਲਕੁਲ ਉਹਨੂੰ ਸਪੋਰਟ ਨਹੀਂ ਕੀਤਾ। ਤੇ ਉਹਦੀ ਜਦੋਂ ਕਹਿੰਦੇ ਆ ਨਾ ਕਿ ਬੰਦਾ ਬੁਜ਼ਦਲ ਵਿੱਚ ਕਹਿੰਦੇ ਆ ਜਦੋਂ ਸੁਸਾਈਡ ਕਰ ਜਾਂਦਾ ਆ, ਉਹਨੇ ਸੁਸਾਈਡ ਕਿਉਂ ਕੀਤੀ, ਕਿਹਦਾ ਜੀ ਕਰਦਾ ਮਰਨੇ ਨੂੰ। ਮੈਂ ਇਹ ਨਹੀਂ ਕਹਿ ਰਹੀ ਕਿ ਸੁਸਾਈਡ ਨੂੰ ਮੈਂ ਦੇ ਪੱਖ ਦੇ ਵਿੱਚ ਗੱਲ ਨਹੀਂ ਕਰਦੀ ਹੈਗੀ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਆ। ਪਰ ਸਾਈਕੋਲੋਜਿਸਟ ਕਹਿੰਦੇ ਆ ਕਿ ਜਦੋਂ ਬੰਦਾ ਸੁਸਾਈਡ ਕਰਦਾ ਆ ਉਹਨੂੰ ਆਲੇ ਦੁਆਲੇ ਚਾਰੇ ਪਾਸੇ ਹਨੇਰਾ ਦਿਖ ਰਿਹਾ ਹੁੰਦਾ ਆ, ਉਹਨੂੰ ਕਿਤੇ ਵੀ ਇੱਕ ਛੋਟੀ ਜਿਹੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਜਿਹੜੀ ਲੋ ਹੁੰਦੀ ਆ ਉਹ ਦਿਖਦੀ ਨਹੀਂ। ਉਸ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਸਪੋਰਟ ਦੀ, ਫੈਮਿਲੀ ਤੋਂ ਸਪੋਰਟ ਦੀ, ਆਪਣੇ ਸਪਾਊਸ ਆਪਣੇ ਪਾਰਟਨਰ ਤੋਂ ਸਪੋਰਟ ਦੀ, ਜਾਂ ਆਪਣੇ ਫਰੈਂਡ ਸਰਕਲ ਤੋਂ ਸਪੋਰਟ ਦੀ। ਇੱਥੇ ਕੀ ਹੋਇਆ, ਮੁੰਡੇ ਨੂੰ ਉਹਨੇ ਆਪਣੇ ਪੇਰੈਂਟਸ ਨੂੰ ਦਿਲ ਦੀ ਗੱਲ ਖੋਲ ਕੇ ਨਹੀਂ ਦੱਸੀ, ਤੇ ਜਿਹਨੂੰ ਗੱਲ ਦੱਸਦਾ ਸੀ ਆਪਣੇ ਪਾਰਟਨਰ ਨੂੰ, ਉਹਨੇ ਬਿਲਕੁਲ ਨਜ਼ਰਅੰਦਾਜ਼ ਕੀਤਾ, ਉਹਨੇ ਉਹਨੂੰ ਅਣਗੌਲਿਆ ਕੀਤਾ। ਜੇ ਕਿਤੇ ਇਸ ਟਾਈਮ ਤੇ ਕੁੜੀ ਦੀ ਸਪੋਰਟ ਮਿਲੀ ਹੁੰਦੀ, ਉਹਨੇ ਸਵਾਰ ਕੇ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਆਪਾਂ ਇਹ ਜਿਹੜੀ ਜਾਨ ਹੈ ਇਹ ਬਚ ਸਕਦੀ ਸੀ। ਤੇ ਬਾਕੀ ਰਹੀ ਆਹ ਭੈਣ ਜੀ ਕਹਿ ਰਿਹਾ ਕਿ ਇੱਥੇ ਟਾਈਮ ਨਹੀਂ ਹੁੰਦਾ ਹੈਗਾ ਕੁੜੀਆਂ ਕੋਲ ਗੱਲ, ਸਾਰਿਆਂ ਦੀ ਲਾਈਫ ਇੱਥੇ ਬਿਜ਼ੀ ਆ ਭੈਣ ਜੀ। ਅਸੀਂ ਵੀ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ। ਹੁਣ ਸਟੂਡੈਂਟਾਂ ਨੂੰ, ਆਪਣੇ ਬੱਚਿਆਂ ਨੂੰ ਅਸੀਂ ਇੱਥੇ ਦੇਖਦੇ ਆ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਤਾਂ ਉਹ ਫੋਨ ਜਿਹਦੀਆਂ ਘੁੰਮਦੇ ਫਿਰਦੇ ਆ। ਹੁਣ ਜੇ ਕਿਸੇ ਤੁਸੀਂ ਆਪਣੇ ਪਿਆਰੇ ਦਾ ਤੁਸੀਂ ਕੇਅਰ ਕਰਦੇ ਆ, ਕਿਸੇ ਨੂੰ ਪਿਆਰ ਕਰਦੇ ਆ, ਤੁਹਾਡਾ ਟੱਬਰ ਆ ਉਹ, ਤਾਂ ਤੁਸੀਂ ਉਹਨੂੰ ਬੱਸ ਸਟੈਂਡ ਤੱਕ ਜਾਂਦੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ। ਬ੍ਰੇਕ ਟਾਈਮ ਤੇ ਵੀ ਕੰਮ ਤੇ ਬ੍ਰੇਕਾਂ ਵੀ ਹੁੰਦੀਆਂ ਆ। ਸਿਰਫ ਅਸੀਂ ਖਾਣਾ ਨਹੀਂ ਹੁੰਦਾ, ਅਸੀਂ ਵੀ ਕੰਮ ਦੇ ਟਾਈਮ ਤੇ ਬ੍ਰੇਕ ਦੇ ਵਿੱਚ ਆਪਣੀ ਫੈਮਿਲੀ ਨੂੰ ਫੋਨ ਕਰੀਦਾ ਆ। ਬੇਸ਼ੱਕ ਅਸੀਂ ਉਹਨਾਂ ਦੇ ਕੋਲ ਰਹਿੰਦੇ ਆ, ਇਹ ਤਾਂ ਫਿਰ ਕੋਹਾਂ ਦੂਰ ਸੀ ਹਨਾ ਆਪਣੇ ਪਾਰਟਨਰ ਤੋਂ। ਕੁੜੀ ਨੇ ਬਿਲਕੁਲ ਸਪੋਰਟ ਨਹੀਂ ਕੀਤੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਪਹਿਲੀਆਂ ਦੇ ਵਿੱਚ ਮੁੰਡੇ ਵੀ ਇਦਾਂ ਕਰਦੇ ਸੀਗੇ, ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਚਲ ਜਾਂਦੇ ਸੀਗੇ। ਇੱਥੇ ਇਹ ਮੈਂ ਕਹਿਣਾ ਚਾਹਾਂਗੀ ਭਈ ਜਿਹੜੇ ਟੂ ਰੌਂਗਸ ਜਾਂ ਨੈਵਰ ਮੇਕਸ ਵਨ ਰਾਈਟ। ਦੋ ਜਣੇ ਗਲਤ ਰਲ ਕੇ ਇੱਕ ਸਹੀ ਨਹੀਂ ਹੋ ਸਕਦੇ। ਉਹ ਜੇ ਇੱਕ ਜਣਾ ਗਲਤੀ ਕਰਦਾ ਆ ਤਾਂ ਅਸੀਂ ਆਪਣੀਆਂ ਹੁਣ ਕੁੜੀਆਂ ਨੂੰ ਹੱਲਾਸ਼ੇਰੀ ਦਈਏ ਕਿ ਤੁਸੀਂ ਗਲਤ ਕੰਮ ਕਰੋ,
ਇਹ ਭੈਣ ਜੀ ਇਹ ਗੱਲ ਕਰਕੇ ਇੱਥੇ ਇਨਡਾਇਰੈਕਟਲੀ, ਬੇਸ਼ੱਕ ਉਹਨਾਂ ਨੇ ਕੁੜੀਆਂ ਦੇ ਫੇਵਰ ਦੇ ਵਿੱਚ ਗੱਲ ਕੀਤੀ ਆ, ਪਰ ਇਨਡਾਇਰੈਕਟਲੀ ਅਸਿੱਧੇ ਤੌਰ ਦੇ ਉੱਤੇ ਉਹ ਕੁੜੀਆਂ ਨੂੰ ਹੱਲਾਸ਼ੇਰੀ ਦੇ ਰਹੇ ਆ ਗਲਤ ਕੰਮ ਕਰਨ ਲਈ। ਜਦ ਕਿ ਹੁਣ ਸਾਨੂੰ ਇਹ ਚਾਹੀਦਾ ਆ ਨਾ ਕਿ ਜਦੋਂ ਕੋਈ ਇਦਾਂ ਦਾ ਕੇਸ ਆਉਂਦਾ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਇੱਕੋ ਚੱਕੀ ਦੇ ਵਿੱਚ ਪੀਸ ਦਈਏ, ਸਾਰੀਆਂ ਕੁੜੀਆਂ ਨੂੰ ਗਲਤ ਕਹਿਣ ਲੱਗ ਜਾਈਏ ਜਾਂ ਸਾਰੇ ਮੁੰਡਿਆਂ ਨੂੰ ਗਲਤ ਕਹਿਣ ਲੱਗ ਜਾਈਏ। ਇਹਦੇ ਨਾਲ ਬੈਟਰ ਹੈ ਅਸੀਂ ਕੇਸ ਬਾਈ ਕੇਸ ਚਾਹੀਏ। ਹੁਣ ਜੇ ਇਸ ਕੇਸ ਦੇ ਵਿੱਚ ਲੜਕੀ ਦੀ ਗਲਤੀ ਆ ਤਾਂ ਲੜਕੀ ਨੂੰ ਹੀ ਗਲਤ ਕਹਿਣਾ ਚਾਹੀਦਾ ਆ। ਇਹਦੇ ਵਿੱਚ ਫੇਵਰ ਜਾਂ ਅਨਫੇਵਰ ਦੀ ਤਾਂ ਗੱਲ ਹੀ ਨਹੀਂ ਹੈਗੀ। ਸਿਰਫ ਤੁਸੀਂ ਰਾਈਟ ਨੂੰ ਰਾਈਟ ਕਰੋ, ਰੋਂਗ ਨੂੰ ਰੋਂਗ ਕਰੋ, ਤਾਂ ਅਸੀਂ ਇੱਕ ਆਉਣ ਵਾਲੇ ਜਿਹੜਾ ਸਾਡਾ ਫਿਊਚਰ ਆ ਉਹਦੇ ਵਿੱਚ ਅਸੀਂ ਕੁਝ ਜਿਹੜੇ ਪੋਜ਼ਿਟਿਵ ਰਿਜ਼ਲਟ ਲੈ ਕੇ ਆ ਸਕਦੇ ਹਾਂ ਆਪਣੀ ਸੁਸਾਇਟੀ ਦੇ ਲਈ। ਹੁਣ ਕਈ ਆ ਮੁੰਡੇ ਦੇ ਪੱਖ 'ਚ ਹੋ ਜਾਂਦੇ, ਕੁੜੀ ਦੇ ਪੱਖ 'ਚ ਹੋ ਜਾਂਦੇ ਆ। ਨਹੀਂ, ਗੱਲ ਕਰੋ ਤੁਸੀਂ ਉਹਦੀ ਜਿਹੜਾ ਬੰਦਾ ਰਾਈਟ ਸੀਗਾ। ਹੁਣ ਇੱਕ ਬੰਦੇ ਨੇ ਉੱਥੇ ਸਾਰਾ ਕੁਝ ਵੇਚ ਵੱਟ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਜੋ ਵੀ ਕਮਿਟਮੈਂਟ ਕੀਤੀ ਸੀ, ਕੋਈ ਕਹਿੰਦਾ ਅਸਲੀ ਸੀ, ਨਕਲੀ, ਵਿਆਹ ਕਰਕੇ ਆਂਦੇ, ਆਈ ਡੋਨਟ ਨੋ, ਜੋ ਕੁਝ ਵੀ ਸੀ, ਪਰ ਤੁਹਾਡੀ ਕਮਿਟਮੈਂਟ ਹੋਈ ਹੋ ਸੀਗੀ ਉਹਨਾਂ ਦੇ ਮੁੰਡੇ ਨੂੰ ਇੱਥੇ ਬੁਲਾਉਣ ਦੀ। ਤੇ ਉਹਨਾਂ ਨੇ ਕੀ ਖੱਟਿਆ ਵਿਚਾਰਿਆਂ ਨੇ? ਘਰ-ਬਾਰ ਵੇਚ ਦਿੱਤਾ, ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਜਿਸ ਟਾਹਣੀ ਦੇ ਉੱਤੇ ਬੈਠੇ ਸੀਗੇ ਉਸੇ ਟਾਹਣੀ ਨੂੰ ਤੁਸੀਂ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਦੇ ਨਾਲ ਆਪ ਬੀਤਦੀ ਹੈ ਨਾ, ਫੇਰ ਪਤਾ ਲੱਗਦਾ। ਜਿਨ੍ਹਾਂ ਦੇ ਘਰ ਦੇ ਵਿੱਚੋਂ ਜਵਾਨ ਮੁੰਡਾ, ਜਵਾਨ ਪੁੱਤ ਚਲ ਜਾਣਾ, ਜਿਹਦੇ ਭਵਿੱਖ ਲਈ ਉਹਨੇ ਸਾਰਾ ਕੁਝ ਵੇਚ ਵੱਟ ਕੇ ਉਹਦੇ ਤੇ ਲਾਇਆ ਹੋਵੇ, ਉਹਦਾ ਇਸ ਸੰਸਾਰ ਦੇ ਵਿੱਚੋਂ ਹੀ ਚਲੇ ਜਾਣਾ, ਸ਼ਾਇਦ ਉਹੀ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖ ਕੇ ਦੇਖੇ। ਤੇ ਬਾਕੀ ਰਹੀ ਗੱਲ ਸਾਈਡ ਲੈਣ ਦੀ, ਇਹਦੇ 'ਚ ਕੋਈ ਸਾਈਡ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ। ਮੈਂ ਪਿਛਲੇ 1 ਸਾਲ ਤੋਂ ਬੱਚਿਆਂ ਦੀ ਹੈਲਪ ਕਰਦੀ ਆ। ਜਿਹੜੇ ਸਟੂਡੈਂਟ ਆ ਜਾਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਮੈਂਟਲੀ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਤੇ ਸਾਡੀ ਟੀਮ ਉਹਨਾਂ ਦੀ ਹੈਲਪ ਕਰਦੀ ਆ ਪਿਛਲੇ 1 ਸਾਲ ਤੋਂ। ਸੋ ਕੁੜੀਆਂ ਨੇ, ਮੁੰਡਿਆਂ ਨੇ ਮੈਨੂੰ ਬਹੁਤ ਅਪਰੋਚ ਕੀਤਾ ਆ, ਕਾਫੀ ਕੇਸ ਅਸੀਂ ਉਹਨਾਂ ਦੇ ਸੋਲਵ ਕੀਤੇ ਆ, ਹੈਲਪ ਕੀਤੀ ਆ। ਪਰ ਜਦੋਂ ਇਦਾਂ ਦਾ ਕੇਸ ਹੁੰਦਾ ਤਾਂ ਬੜਾ ਦੁੱਖ ਹੁੰਦਾ ਆ, ਮਨ ਨੂੰ ਬਹੁਤ ਦੁੱਖ ਲੱਗਦਾ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਆ। ਬੇਸ਼ੱਕ ਤੁਸੀਂ ਮੰਜ਼ਿਲ ਕੋਈ ਵੀ ਤੁਹਾਡੀ ਹੈਗੀ ਆ, ਉਹਦੀਆਂ ਉਚਾਈਆਂ ਤੱਕ ਤੁਸੀਂ ਜਿੱਦਾਂ ਮਰਜ਼ੀ ਜਾਓ, ਪਰ ਕਿਸੇ ਨੂੰ ਪੌੜੀ ਬਣਾ ਕੇ ਨਾ ਯੂਜ਼ ਕਰੋ ਕਿ ਤੁਸੀਂ ਉਹਦੇ ਤੇ ਪੌੜੇ ਤੇ ਪੈਰ ਰੱਖਦੇ ਗਏ, ਜਦੋਂ ਤੁਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤਾਂ ਤੁਸੀਂ ਪੌੜੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਕਿਉਂਕਿ ਕੀ ਕਰਨਾ ਇਹੋ ਜਿਹੀ ਅਸੀਂ ਸਕਸੈਸ ਨੂੰ, ਇਹੋ ਜਿਹੀ ਅਸੀਂ ਵਧੀਆ ਲਾਈਫ ਨੂੰ ਕੀ ਕਰਾਂਗੇ ਜਿਹਦੇ ਵਿੱਚ ਕਿਸੇ ਮਾਂ ਦੇ ਹੌਂਕੇ ਹੋਣ, ਭੈਣ ਦੀਆਂ ਹਾਵਾਂ ਹੋਣ, ਕਿਸੇ ਦੇ ਪੁੱਤ ਦੀ ਅਰਥੀ ਤੁਹਾਡੇ ਪਿੱਛੇ। ਤੁਸੀਂ ਸਾਰੀ ਉਮਰ ਕਿੱਦਾਂ ਭੁੱਲ ਸਕਦੇ ਆ? ਕਿੱਦਾਂ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਥੇ ਇਦਾਂ ਦੇ ਦੇਸ਼ਾਂ ਦੇ ਵਿੱਚ ਵਸ ਸਕਦੇ ਆ? ਕਿੱਦਾਂ ਤੁਸੀਂ ਆਪਣੀ ਲਾਈਫ ਕਿਤੇ ਹੋਰ ਦੇ ਨਾਲ ਜੀ ਸਕਦੇ ਆ? ਮੇਰਾ ਨਹੀਂ ਖਿਆਲ ਜਿਹੜੇ ਬੰਦੇ ਦੀ ਆਤਮਾ ਆ ਉਹ ਇਦਾਂ ਕਰ ਸਕਦਾ ਆ। ਇਹ ਮਰੀ ਹੋਈ ਆਤਮਾ ਦੇ ਜਿਹੜੇ ਲੋਕ ਆ ਉਹੀ ਇੱਥੇ ਆ ਕੇ ਇਦਾਂ ਕੁਝ ਕਰਦੇ ਆ, ਜਾਂ ਪੰਜਾਬ ਦੇ ਦੁਨੀਆ 'ਚ ਕਿਤੇ ਵੀ ਇਦਾਂ ਕਰਦੇ ਆ ਜਿਨ੍ਹਾਂ ਦੀ ਆਤਮਾ ਮਰ ਚੁੱਕੀ ਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਆ। ਤੇ ਇਹੋ ਜਿਹੀ ਕੁੜੀਆਂ ਕਰਕੇ ਜਿਹੜੀਆਂ ਬਾਕੀ ਦੀਆਂ ਚੰਗੀਆਂ ਕੁੜੀਆਂ ਆ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਤੇ ਸਾਰਿਆਂ ਨੂੰ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਅਸੀਂ ਇੱਕ ਦੇ ਕਰਕੇ ਸਾਰਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਫਿਰ ਜਿਹੜੇ ਚੰਗੇ ਹੁੰਦੇ ਆ ਉਹ ਵੀ ਦੇਖੋ ਦੇਖੀ ਉਹਨਾਂ ਨੇ ਕਹਿਣਾ ਸਾਨੂੰ ਤਾਂ ਹੁਣ ਮਾੜਾ ਕਹਿਣਾ ਹੀ ਆ, ਅਸੀਂ ਵੀ ਚਲੋ ਇਦਾਂ ਹੀ ਕਰਦੇ ਆ। ਨਹੀਂ, ਜਿੱਥੇ ਕੋਈ ਮਾੜਾ ਆ ਉਹਨੂੰ ਮਾੜਾ ਕਹੋ, ਪਰਸਨਲੀ ਉਹਨੂੰ ਪੁਆਇੰਟ ਆਊਟ ਕਰੋ ਕਿ ਤੂੰ ਮਾੜੀ ਗੱਲ ਕੀਤੀ ਆ, ਨਾ ਕਿ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਤੁਸੀਂ। ਇੱਥੇ ਕੁੜੀ ਰੋਂਗ ਸੀ ਤੇ ਜਿੰਨਾ ਵੀ ਮੈਨੂੰ ਪਤਾ ਆ, ਬਾਕੀ ਹੁਣ ਜਿਹਨੇ ਕੁਝ ਵੀ ਕੋ ਡਿਪੋਰਟ ਹੋਣਾ ਆ ਜਾਂ ਉਹ ਉਧਰ ਭੇਜਣੀ ਆ ਜਾਂ ਉਧਰ ਉਹਦੇ ਪੇਰੈਂਟਸ ਨਾਲ ਕੁਝ ਇਹਦੇ ਤੇ ਕਾਰਵਾਈ ਹੋਣੀ ਆ, ਉਹ ਸਾਰਾ ਲੋੜ ਹੈਗੀ ਆ ਇਹਨੂੰ ਐਡਵਾਂਸ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਨ ਦੀ ਤੇ ਫਿਰ ਕਿਸੇ ਸਿੱਟੇ ਤੇ ਪਹੁੰਚਣ ਦੀ। ਪਰ ਸੋ ਫਾਰ ਜਿਹੜੀ ਕੁੜੀ ਆ ਉਹ ਇਸ ਕੇਸ ਦੇ ਵਿੱਚ ਗਲਤ ਦਿਖਾਈ ਦੇ ਰਹੀ ਆ ਤੇ ਸਾਨੂੰ ਸਾਰੀਆਂ ਜਿਹੜੀਆਂ ਸਮਾਜ ਭਲਾਈ ਜਥੇਬੰਦੀਆਂ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋ ਗਈਆਂ, ਚਾਹੇ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਸੋਚ ਸਮਝ ਕੇ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਵਿੱਚ ਕੋਈ ਐਗਜ਼ਾਮਪਲ ਸੈੱਟ ਕਰ ਸਕੀਏ। ਕੋਈ ਵੀ ਬੱਚਾ, ਮੁੰਡਾ ਆ ਜਾਂ ਕੁੜੀ ਆ, ਇਹੋ ਜਿਹਾ ਕਿਸੇ ਦੇ ਨਾਲ ਕਰਨ ਤੋਂ ਪਹਿਲਾਂ 1000 ਵਾਰੀ ਸੋਚੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਰਿਸ਼ਪਾਲ ਗਿੱਲ ਵੈਨਕੂਵਰ ਤੋਂ ਬੋਲ ਰਹੀ ਹਾਂ। ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ, ਮੈਂ ਪਹਿਲਾਂ ਇਹ ਤੇ ਗੱਲ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਵਿਚਾਰ ਆਲਰੇਡੀ ਦੇ ਦਿੱਤੇ ਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਇਹ ਜਿਹੜੀ ਆਪਾਂ ਲਵਪ੍ਰੀਤ ਤੇ ਬੇਅੰਤ ਕੁੜੀ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਪਣੀ ਸੁਸਾਇਟੀ ਦੇ ਵਿੱਚ,